ਰੁੱਖ ਕਰਕੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਰਿਹਾਇਸ਼ ਦਾ ਕਹਿੰਦੇ ਨੇੜਿਓਂ ਜਿੰਦਾ ਬੰਬ ਮਿਲਿਆ ਤੇ ਸਨਸਨੀ ਫੈਲ ਗਈ। ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਕੱਲ ਦੁਪਹਿਰ ਦੀ ਗੱਲ ਹੈ ਹਾਂਜੀ। ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਹਨਾਂ ਦੋਵਾਂ ਦੀ ਸਰਕਾਰੀ ਰਿਹਾਇਸ਼ ਹੈ ਜਿਹੜੀ ਚੰਡੀਗੜ੍ਹ ਦੇ ਸਥਿਤ 2 ਸੈਕਟਰ ਦੀ ਕੋਠੀ ਹੈ ਜਿਹੜੀ, ਉਹਨਾਂ ਸਰਕਾਰੀ ਰਿਹਾਇਸ਼ ਤੋਂ ਬਿਲਕੁਲ ਮਤਲਬ ਪੌਣੇ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਜੀ। ਜਿੰਦਾ ਬੰਬ ਮਿਲਿਆ। ਠੀਕ ਹੈ। ਇਹ ਜਿੰਦਾ ਸੈੱਲ ਹੈ, ਮਤਲਬ ਕਿ ਜਿਹੜਾ ਉਹ ਵੱਡੀ ਤੋਪ ਜਿਹੇ ਚ ਪਾ ਕੇ ਚਲਾਇਆ ਜਾਂਦਾ। ਸੋ ਇਸ ਲਈ ਪਰ ਜੇਕਰ ਇਹਦੇ ਪਰ ਕੋਈ ਵੱਡੇ ਭਾਰੀ ਚੀਜ਼ ਦਾ ਹਮਲਾ, ਜਿਵੇਂ ਥੋੜੇ ਵਰਗੇ ਦੀ ਮਾਰ ਮਾਰੀ ਜਾਵੇ, ਤਾਂ ਵੀ ਇਹ ਫਟ ਜਾਂਦਾ। ਸੋ ਇਸ ਲਈ ਉਹ ਜਿੰਦਾ ਬੰਬ ਦਾ ਮਿਲਣਾ, ਇੱਕ ਉੱਥੇ ਪਾਰਕ ਹੈ ਰਜਿੰਦਰਾ ਪਾਰਕ, ਜਾਂ ਉਹਦੇ ਵਿੱਚ ਅੰਬਾਂ ਦਾ ਬਾਗ ਲੱਗਿਆ ਹੋਇਆ, ਉਸ ਅੰਬਾਂ ਦੇ ਬਾਗ ਦਾ ਜਿਹੜਾ ਟਿਊਬਵੈਲ ਆਪਰੇਟਰ ਹੈ ਉਹਦੀ ਨਜ਼ਰ ਪੈਂਦੀ ਹੈ ਤੇ ਉਹ ਜਾ ਕੇ ਪੁਲਿਸ ਨੂੰ ਸੂਚਨਾ ਕਰਦਾ ਹੈ ਤੇ ਸੂਚਨਾ ਤੋਂ ਬਾਅਦ ਪੁਲਿਸ ਆਉਂਦੀ ਹੈ। ਉਸਨੂੰ ਚੰਡੀਗੜ੍ਹ ਪੁਲਿਸ ਉਹ ਆਪਣੇ ਦਾਇਰੇ 'ਚ ਲੈਂਦੀ ਹੈ। ਉੱਥੇ ਰੇਤੇ ਦੀਆਂ ਬੋਰੀਆਂ ਤੇ ਫਿਰ ਢੋਲ ਦੇ ਨਾਲ ਢੱਕ ਕੇ, ਰੇਤਾ ਬੋਰੀ ਢੱਕ ਕੇ, ਫਿਰ ਚੰਡੀ ਮੰਦਰ ਜਿਹੜੀ ਆਰਮੀ ਆ ਉਹਨੂੰ ਸੂਚਨਾ ਦਿੱਤੀ ਜਾਂਦੀ ਹੈ, ਉਹਨਾਂ ਦੀ ਟੀਮ ਨੂੰ ਸੱਦ ਲਿਆ ਜਾਂਦਾ। ਔਰ ਇਹ ਸਾਰਾ ਕੁਝ ਮੁੱਖ ਮੰਤਰੀ 2 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਕੋਠੀ ਤੋਂ ਮਹਿਜ ਪੌਣਾ ਕਿਲੋਮੀਟਰ ਦੀ ਦੂਰੀ ਤੇ, ਖਾਸ ਕਰ ਭਗਵੰਤ ਮਾਨ ਹੋਰਾਂ ਦਾ ਜਿਹੜਾ ਹੈਲੀਪੈਡ ਹੈ ਜਿੱਥੋਂ ਮੁੱਖ ਮੰਤਰੀ ਸਾਹਿਬ ਉਡਾਨਾਂ ਭਰਦੇ ਨੇ, ਉਤਰਦੇ ਚੜ੍ਹਦੇ ਨੇ, ਉਹ ਤੋਂ ਮਹਿਜ 500 ਮੀਟਰ ਦੀ ਦੂਰੀ ਤੇ ਸੀ। ਜੀ 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 ਜੀ। ਸੋ ਇਸ ਲਈ ਇੱਕ ਪਾਸੇ ਪਿਛਲੇ ਦਿਨਾਂ 'ਚ ਮੋਹਾਲੀ 'ਚ ਆਪਾਂ ਦੇਖਿਆ ਕਿ ਹਮਲਾ ਹੋ ਕੇ ਹਟਦਾ ਹੈ ਨਾ, ਦੂਸਰੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਡਰੋਨ ਵਾਲੀਆਂ ਗੱਲਾਂ, ਕਹਿੰਦੀ ਅਸੀਂ ਇੰਨੇ ਮਾਰ ਕੇ ਕਰਾ ਲਏ। ਬੇਸ਼ੱਕ ਉਹ 'ਚ ਮਜ਼ਾਕ ਵੀ ਉੜਿਆ ਸਰਕਾਰ ਦਾ ਕਿ ਆਹ ਕਿਹੜਾ ਰਿਪੋਰਟ ਕਾਰਡ ਪੇਸ਼ ਕਰੀ ਜਾਂਦੇ ਹੋ ਕਿ ਭਾਈ ਡਰੋਨ ਤਾਂ BSF ਨੇ ਜਾਂ ਫੌਜ ਨੇ ਮਾਰੇ ਨੇ, ਤੁਸੀਂ ਆਪਣੇ ਨੰਬਰ ਕਿਉਂ ਗਣਾਈ ਜਾਂਦੇ ਹੋ। ਸੋ ਬੇਸ਼ੱਕ ਪਰ ਉਹ ਉਸ ਡਰੋਨ ਦੇ ਹਵਾਲੇ ਨਾਲ ਪੰਜਾਬ ਦੇ ਉੱਤੇ ਚਰਚਾ ਆਉਂਦੀ ਆ, ਪੰਜਾਬ 'ਚ ਨਸ਼ੇ ਦੇ ਹਥਿਆਰਾਂ ਦੀ ਗੱਲ ਆਉਂਦੀ ਆ, ਤੇ ਹੁਣ ਮੁੱਖ ਮੰਤਰੀ ਦੇ ਘਰ ਦੇ ਨੇੜੇ ਤੱਕ। ਜੀ। ਸੋ ਇਹਦਾ ਮਤਲਬ ਕੀ ਇਹ ਦੱਸਿਆ ਜਾ ਰਿਹਾ ਹੈ ਸ਼ਰਾਰਤੀ ਤੱਤਵਾਂ ਵੱਲੋਂ ਕਿ ਸਾਡੀ ਪਹੁੰਚ ਦੇਖੋ ਕਿੱਥੇ ਤੱਕ ਹੈ, ਅਸਾਂ ਮੁੱਖ ਮੰਤਰੀ ਦੇ ਘਰ ਤੱਕ ਜਿੰਦਾ ਬੰਬ ਲੈ ਕੇ ਪਹੁੰਚ ਜਾਂਦੇ ਹਾਂ, ਜਾਂ ਇਹ ਪੰਜਾਬ ਦੇ ਸੁਰੱਖਿਆ ਦੀ ਪੋਲ ਖੁੱਲਦੀ ਹੈ ਕਿ ਭਾਈ ਪੰਜਾਬ ਦਾ ਸਿਸਟਮ ਕੰਟਰੋਲ 'ਚ ਨਹੀਂ ਹੈ, ਸੁਰੱਖਿਆ ਦਾ ਪਹਿਲੂ। ਔਰ ਇਹ ਮੁੱਖ ਮੰਤਰੀ ਸਾਹਿਬ ਉਹ ਨੇ ਜਿਹੜੇ ਖੁਦ ਗ੍ਰਹਿ ਮੰਤਰੀ ਨੇ। ਜੀ ਜੀ। ਸੋ ਜੇਕਰ ਪੰਜਾਬ ਦੀ ਰਾਜਧਾਨੀ ਦੇ ਵਿੱਚ ਮਤਲਬ ਇਹ ਹੈ ਤਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਹੀ ਜਾਊਗੀ, ਕਿਹਨੂੰ ਇਸ ਪੱਖ ਤੋਂ ਦੇਖਣ ਦੀ ਲੋੜ ਆ। ਦੂਸਰੇ ਪਾਸੇ ਕੱਲ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਬਾਰ-ਬਾਰ ਢੋਲ ਦਾ ਢੱਕਣ ਚੱਕ ਕੇ ਦੇਖੀ ਜਾਂਦੇ ਸੀ। ਉਹ ਕਹਿੰਦੇ ਭਾਈ ਤੁਹਾਨੂੰ ਤਾਂ ਪਤਾ ਹੋਵੇ ਕਿ ਇਹ ਖਿਲੌਣਾ ਨਹੀਂ ਹੈ, ਕੋਈ ਜਾਨਵਰ ਨਹੀਂ ਫੜਿਆ, ਜਿੰਦਾ ਬੰਬ ਹੈ। ਜੀ ਜੀ। ਸੋ ਇਸ ਲਈ ਤੁਸੀਂ ਉਹਨੂੰ ਤਾਂ ਕੰਟਰੋਲ ਕਰ ਰਿਹਾ, ਉਸ ਏਰੀਆ ਨੂੰ ਵੀ ਤਾਂ ਕੰਟਰੋਲ ਕਰਨਾ ਸੀ। ਬੰਬ ਤੇ ਤਾਂ ਢੋਲ ਰੱਖ ਲਿਆ ਤੇ ਆਲੇ ਦੁਆਲੇ ਵੀ ਲਾਉਣਾ ਸੀ ਕਿ ਆਮ ਲੋਕ ਏਦਾਂ ਨਾ ਆਉਣ। ਸੋ ਇਸ ਲਈ ਬੰਬ ਰੋਧਕ ਦਸਤਿਆਂ ਨੂੰ ਬੁਲਾ ਲਿਆ ਗਿਆ ਤੇ ਉਸ ਤੋਂ ਬਾਅਦ ਉਸਨੂੰ ਮਤਲਬ ਕਿ ਸ਼ਿਫਟ ਕਰਨ ਦੀ ਉਹ ਕਵਾਇਦ ਚਲਾਈ ਗਈ। ਸੋ ਇਹ ਇੱਕ ਵੱਡਾ ਮਤਲਬ ਕਿ ਪਹਿਲੂ ਹੈ ਸੁਰੱਖਿਆ ਦੇ ਨਜ਼ਰੀਏ ਤੋਂ। ਜੇਕਰ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਨੇੜੇ ਤੱਕ ਮਤਲਬ ਜਿੰਦਾ ਬੰਬ ਪਹੁੰਚ ਸਕਦੇ ਨੇ ਤਾਂ ਇਹਦਾ ਮਤਲਬ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਲੈ ਕੇ ਜਿਹੜੇ ਸਵਾਲ ਖੜਾ, ਉਹ ਵੱਡਾ ਸਵਾਲ ਖੜਾ ਹੁੰਦਾ ਉਹਦੇ ਨਾਲ। ਜੀ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰਕੇ ਆਪਾਂ ਨੋਟਬੰਦੀ ਦੀ। ਕਹਿੰਦੇ ਬਹੁਤ ਰੌਸ਼ਨ ਦਿਮਾਗ ਬੰਦੇ ਹੁੰਦੇ ਜਿਹੜੇ ਬਹੁਤ ਜ਼ਿਆਦਾ ਬਹੁਮਤ ਦੂਜੇ ਪਾਸੇ ਹੋਣ ਦੇ ਬਾਵਜੂਦ ਵੀ ਆਪਣੇ ਸਟੈਂਡ ਉੱਤੇ ਕਾਇਮ ਰਹਿੰਦੇ ਨੇ, ਆਪਣੀ ਗੱਲ ਉੱਤੇ ਕਾਇਮ ਰਹਿੰਦੇ ਨੇ।